ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫਰਾਂਸ ਪੈਰਿਸ ਦਾ। ਇੱਕ ਮਾਮਲੇ ਦੇ ਵਿੱਚ 6 ਜਿਹੜੇ ਟੀਨੇਜਰਸ ਨੇ ਉਹਨਾਂ ਨੂੰ ਹੁਣ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ। ਇਸ ਸਮੇਂ ਉਹ ਜੇਲ੍ਹ ਦੇ ਵਿੱਚ ਬੰਦ ਨੇ। ਅਸਲ ਦੇ ਵਿੱਚ ਮਾਮਲਾ ਕੀ ਹੈ ਕਿ ਇੱਕ ਫ੍ਰੈਂਚ ਹਿਸਟਰੀ ਟੀਚਰ ਸੈਮੂਅਲ ਪੈਟੀ ਨੂੰ 2020 ਦੇ ਵਿੱਚ ਬੀਹੈਡ ਕਰ ਦਿੱਤਾ ਗਿਆ ਸੀ, ਉਹਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਪੂਰੇ ਕੰਟਰੀ ਦੇ ਵਿੱਚ ਸ਼ੌਕ ਹੋ ਗਈ ਸੀ ਕੰਟਰੀ, ਪੂਰਾ ਦੇਸ਼ ਹਿੱਲ ਗਿਆ ਸੀਗਾ ਕਿ ਅਸਲ ਦੇ ਵਿੱਚ ਵਾਪਰਿਆ ਕੀ ਹੈ। ਕਿਹਾ ਇਹ ਜਾ ਰਿਹਾ ਹੈ ਕਿ ਇਸ ਟੀਚਰ ਨੇ ਫਰੀडम ਆਫ ਐਕਸਪ੍ਰੈਸ਼ਨ ਦੇ ਤਹਿਤ ਪ੍ਰੋਫਿਟ ਮੁਹੰਮਦ ਨੂੰ ਲੈ ਕੇ ਇੱਕ ਕਲਾਸ ਦੇ ਵਿੱਚ ਇੱਕ ਕੁਛ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ। ਉਸ ਕਲਾਸ ਦੇ ਵਿੱਚ ਇੱਕ 13 ਸਾਲਾ ਬੱਚੀ ਬੈਠੀ ਸੀ ਜਿਹਨੇ ਇਹ ਗੱਲ ਕਹੀ ਸੀਗੀ ਕਿ ਪੈਟੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਮੁਸਲਿਮ ਧਰਮ ਤੋਂ, ਮੁਸਲਿਮ ਫਿਰਕੇ ਤੋਂ, ਮੁਸਲਿਮ ਭਾਈਚਾਰੇ ਤੋਂ ਆਉਣ ਵਾਲੇ ਬੱਚੇ ਕਲਾਸ ਦੇ ਵਿੱਚ ਨਹੀਂ ਬੈਠ ਸਕਦੇ ਤਾਂ ਉਹ ਇੱਥੋਂ ਜਾ ਸਕਦੇ ਨੇ। ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਆਪਣੇ ਮਾਪਿਆਂ ਦੇ ਨਾਲ ਸ਼ੇਅਰ ਕੀਤੀ ਤੇ ਨਾਲ ਹੀ ਇਹ ਗੱਲ ਕਹੀ ਕਿ ਜਿਹੜੀ ਇਹ ਪੈਟੀ ਹੈ ਜਿਹਦੀ ਉਮਰ ਦੱਸੀ ਗਈ ਹੈ 47 ਸਾਲ ਦੀ ਮਾਫ਼ ਕਰਨਾ ਸੈਮੂਅਲ ਪੈਟੀ, ਇਹਨੇ ਪ੍ਰੋਫਿਟ ਮੁਹੰਮਦ ਦੇ ਬਾਰੇ ਕਈ ਗੱਲਾਂ ਕੀਤੀਆਂ ਤੇ ਜਿਹੜੀਆਂ ਕਿ ਉਹਨਾਂ ਦੇ ਜਿਹੜੇ ਬੱਚੇ ਕਲਾਸ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਫਰੀडम ਆਫ ਐਕਸਪ੍ਰੈਸ਼ਨ ਦੇ ਨਾਂ ਦੇ ਹੇਠ। ਉਸ ਤੋਂ ਬਾਅਦ ਕੀ ਹੋਇਆ ਕਿ ਇਹਨੂੰ ਇੱਕ 18 ਸਾਲਾ ਜਿਹੜਾ ਚੇਚਨੀਆ ਭਾਈਚਾਰੇ ਤੋਂ ਇੱਕ ਨੌਜਵਾਨ ਆਉਂਦਾ ਸੀ, ਉਹਨੇ ਇਹਦਾ ਸਿਰ ਕਲਮ ਕਰ ਦਿੱਤਾ ਠੀਕ ਕਾਲਜ ਦੇ ਬਾਹਰ। ਤਕਰੀਬਨ 2020 ਦੇ ਵਿੱਚ ਇਹ ਘਟਨਾ ਜਿਹੜੀ ਹੈ ਵਾਪਰੀ ਹੈ। ਉਸ ਤੋਂ ਬਾਅਦ ਹੁਣ ਇਹ ਤਾਂ ਜਿਹੜਾ ਹਮਲਾਵਰ ਸੀ ਉਹ ਤਾਂ ਮੌਕੇ ਤੇ ਹੀ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਸੀ। ਪਰ ਇਸ ਮਾਮਲੇ ਦੀ ਜਦੋਂ ਜਾਂਚ ਹੋਈ, ਜਦੋਂ ਤਹਿਕੀਕਾਤ ਹੋਈ ਤਾਂ 5 ਹੋਰ ਮਾਈਨਰਸ ਜਿਨ੍ਹਾਂ ਦੀ ਉਮਰ 14 ਤੋਂ ਲੈ ਕੇ 15 ਸਾਲ ਦੇ ਵਿਚਕਾਰ ਆ, ਉਹਨਾਂ ਨੂੰ ਵੀ ਚਾਰਜ ਕੀਤਾ ਗਿਆ ਸੀ ਕ੍ਰਿਮੀਨਲ ਕੌਂਸਪੀਰੇਸੀ ਦੇ ਦੋਸ਼ਾਂ ਦੇ ਹੇਠ। ਹੁਣ ਇਹਨਾਂ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈਣਾ ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਪੈਟੀ ਹੈ ਉਹਦਾ ਕਤਲ ਦੇ ਮਾਮਲੇ ਦੇ ਵਿੱਚ ਹੁਣ ਉਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਤਾਂ ਕੱਢ ਦਿੱਤਾ ਗਿਆ ਸੀ ਤੇ ਇਸ ਮਾਮਲੇ ਦੀ ਹੁਣ ਜਿਵੇਂ ਅਦਾਲਤੀ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਦੇਖਦੇ ਹਾਂ ਕਿ ਅੱਗੇ ਕੀ ਜਿਹੜੀ ਸਜ਼ਾ ਦਾ ਐਲਾਨ ਹੁੰਦਾ ਹੈ। ਤਾਂ ਜਿਵੇਂ ਹਰਜੋਤ ਸਿੰਘ ਜੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਸੀਗਾ ਕਿ ਹੇਟ ਸਾਰੇ ਵਰਲਡ ਦੇ ਵਿੱਚ ਹੀ ਇਸ ਤਰੀਕੇ ਨਾਲ ਵੱਧ ਗਈ ਹੈ ਕਿ ਅੱਜ ਕੱਲ੍ਹ ਜਿਹੜੇ ਲੋਕ ਨੇ, ਆਪਾਂ ਜਿਵੇਂ ਇਹਨਾਂ ਨੇ ਦੱਸਿਆ ਸੀਗਾ ਸ਼ੁਰੂ ਦੇ ਵਿੱਚ ਕਿ ਆਪਣੇ ਲੋਕ ਆਪਣੇ ਹੀ ਦਿਨ ਤਿਉਹਾਰਾਂ ਤੇ ਕਿੰਤੂ ਕਰ ਰਹੇ ਨੇ, ਪਰ ਅਸਲ ਦੇ ਵਿੱਚ ਮਸਲਾ ਇਹ ਹੈ ਕਿ ਧਾਰਮਿਕ ਸਹਿਣਸ਼ੀਲਤਾ ਦੇ ਮਾਮਲੇ ਤੇ ਲੈ ਕੇ ਜਾਂ ਫਿਰਕੂ ਟਿੱਪਣੀਆਂ ਦੇ ਮਾਮਲੇ 'ਚ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਯੂਰਪੀਅਨ ਮੁਲਕਾਂ ਦੇ ਵਿੱਚ ਦੇਖਿਆ ਸੀਗਾ ਕਿ ਕਿਸ ਤਰੀਕੇ ਨਾਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਨੂੰ ਲੈ ਕੇ ਵੀ ਮਸਲਾ ਕਾਫੀ ਭਖਿਆ ਰਿਹਾ। ਜੀ। ਜੀ, ਬਿਲਕੁਲ। ਆਇਰਲੈਂਡ ਡਬਲਿਨ ਦੇ ਵਿੱਚ ਪਿਛਲੇ ਹਫ਼ਤੇ ਤੁਸੀਂ ਦੇਖਿਆ ਹੀ ਹੈ ਵੀ ਜੀ, ਜੀ। ਕਿੰਨੀਆਂ ਉੱਥੇ ਅੱਗਾਂ ਲੱਗੀਆਂ, ਕਿੰਨਾ ਜਿਹੜਾ ਨੁਕਸਾਨ ਹੋਇਆ ਹੈਗਾ ਕਿਉਂਕਿ 3 ਬੱਚਿਆਂ ਦੇ ਚਾਕੂ ਮਾਰਤੇ ਸੀ ਕਿਸੇ ਇਮੀਗ੍ਰੈਂਟ ਨੇ ਜੀ, ਜੀ। ਤੇ ਇੱਕ ਬੀਬੀ ਦੇ, ਤੇ ਲੱਕਲੀ ਉਹ ਸਰਵਾਈਵ ਤਾਂ ਕਰ ਗਏ, ਪਰ ਉੱਥੇ ਦਾ ਜਿਹੜਾ ਫਾਰ ਰਾਈਟ ਪਾਰਟੀ ਨੂੰ ਬਿਲੋਂਗ ਕਰਦੇ ਬੰਦੇ ਹੈਗੇ ਆ, ਉਹਨਾਂ ਨੇ ਰੌਲਾ ਪਾ ਦਿੱਤਾ ਵੀ ਦੇਖੋ ਜੀ ਇਹ ਚਾਕੂ ਮਾਰਨ ਵਾਲਾ ਇੱਕ ਇਸ ਫਿਰਕੇ ਦਾ ਬੰਦਾ ਸੀ ਤੇ ਉਹਨਾਂ ਦੇ ਅਗੇਂਸਟ ਉੱਥੇ ਬਹੁਤ ਜ਼ਿਆਦਾ ਜਿਹੜੀ ਆ ਲੁੱਟਮਾਰ ਹੋਈ, ਪੁਲਿਸ ਦੀਆਂ ਕਾਰਾਂ ਨੂੰ ਅੱਗ ਲਾਤੀ, ਬਿਲਡਿੰਗਾਂ ਨੂੰ ਅੱਗ ਲਾਤੀ। ਸੋ ਇਹ ਜਿਹੜਾ ਸੋਸ਼ਲ ਮੀਡੀਆ ਤੇ ਕੁਛ ਮਿੰਟ ਹੀ ਲੱਗਦੇ ਆ ਜਦੋਂ ਇਦਾਂ ਦੀਆਂ ਝੂਠੀਆਂ ਖਬਰਾਂ ਫੈਲਾ ਕੇ ਜਿਹੜੀ ਹੇਟ ਫੈਲਾਈ ਜਾਂਦੀ ਹੈਗੀ।